ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿਸ ਦੇ ਵਿੱਚ ਪੰਜਾਬ ਦੀਆਂ ਖਬਰਾਂ ਨੂੰ ਗਹਿਰਾਈ ਦੇ ਨਾਲ ਜਾਣਨ ਦੀ ਜਿਹੜੀ ਸਾਡੀ ਕੋਸ਼ਿਸ਼ ਹੁੰਦੀ ਹੈ। ਤੇ ਅੱਜ 10 ਜੁਲਾਈ ਦਿਨ ਐਤਵਾਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਤੇ ਸਾਡੇ ਨਾਲ ਜੁੜੇ ਚੁੱਕੇ ਨੇ ਜੀ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਪੰਨੂ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਜੀ ਧੰਨਵਾਦ। ਤੇ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ ਵੀ। ਅੱਜ ਦੀਆਂ ਸਾਡੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਈਸ਼ਨਜੀਤ ਸਿੰਘ ਜੀ ਕਲੋਟੀ ਤੇ ਪਰਿਵਾਰ ਯੂਬਾ ਸਿਟੀ ਤੋਂ, ਸੁਰਿੰਦਰ ਸਿੰਘ ਧਾਮੀ ਤੇ ਪਰਿਵਾਰ ਸੀਰੀਸ ਤੋਂ, ਮੱਖਣ ਸਿੰਘ ਮਾਨ ਜੀ ਵਿਸਕੌਨਸਿਨ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਅਤੇ ਬਿੱਲਾ ਸੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਸਾਡੇ ਈਮੇਲ ਐਡਰੈਸ info@punjabiradiousa.com ਦੇ ਉੱਤੇ ਵੀ ਈਮੇਲ ਕਰ ਸਕਦੇ ਹੋ। ਤੇ ਪੰਨੂ ਜੀ, ਗੱਲਬਾਤ ਦਾ ਅੱਜ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਤਣਾਅ ਹੈ ਉਹ ਬਰਕਰਾਰ। ਜੀ ਬਿਲਕੁਲ, ਐਕਚੁਅਲੀ ਇਹ ਜਿਹੜਾ ਤਣਾਅ ਸੀਗਾ ਜੀ, ਇਹ ਇੱਕ ਜਿਹੜਾ ਹਿਜ਼ਬੁਲ ਮੁਜਾਹਿਦੀਨ ਦਾ ਜਿਹੜਾ ਕਮਾਂਡਰ ਸੀਗਾ ਬੁਰਹਾਨ ਵਾਨੀ, ਉਹਦੀ ਮੌਤ ਤੋਂ ਬਾਅਦ ਜਿਹੜਾ ਜੀ ਇਹ ਤਣਾਅ ਸ਼ੁਰੂ ਹੋਇਆ ਸੀਗਾ। ਔਰ ਇਹ ਤਣਾਅ ਜਿਹੜਾ ਜੀ ਉਹ ਘਟਣ ਦਾ ਨਾ ਨਹੀਂ ਜਿਹੜਾ ਜੀ ਉਹ ਲੈ ਰਿਹਾ। ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਰੀ ਆ। ਕਸ਼ਮੀਰ ਦੇ ਵਿੱਚ ਲਗਾਤਾਰ ਦੂਜੇ ਦਿਨ ਜਿਹੜੀਆਂ ਜੀ ਉਹ ਹਿੰਸਕ ਝੜਪਾਂ ਜਿਹੜੀਆਂ ਉਹ ਹੋ ਰਹੀਆਂ ਨੇ। ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵੱਧ ਕੇ 21 ਤੱਕ ਪਹੁੰਚ ਗਈ ਆ। ਇਹਦੇ ਵਿੱਚ ਇੱਕ ਪੁਲਿਸ ਵਾਲਾ ਵੀ ਜਿਹੜਾ ਉਹ ਸ਼ਾਮਲ ਹੈ। ਸ਼ਨੀਚਰਵਾਰ ਨੂੰ ਹਿੰਸਾ ਦੇ ਦੌਰਾਨ ਲਾਪਤਾ ਹੋਏ 3 ਪੁਲਿਸ ਵਾਲਿਆਂ ਦਾ ਅਜੇ ਤੱਕ ਕੋਈ ਥਹੁ ਪਤਾ ਜਿਹੜਾ ਜੀ ਉਹ ਨਹੀਂ ਲੱਗਿਆ। 200 ਦੇ ਕਰੀਬ ਲੋਕ ਜਿਹੜੇ ਉਹ ਜ਼ਖਮੀ ਹੋਏ ਨੇ। ਜ਼ਿਆਦਾ ਇਹਦੇ ਵਿੱਚ ਪੁਲਿਸ ਸੁਰੱਖਿਆ ਕਰਮਚਾਰੀ ਨੇ। ਬਹੁਤੇ ਥਾਵਾਂ ਦੇ ਉੱਤੇ ਕਰਫਿਊ ਲੱਗਿਆ ਹੋਇਆ। ਮੋਬਾਇਲ ਇੰਟਰਨੈਟ ਸੇਵਾਵਾਂ ਜਿਹੜੀਆਂ ਦੀ ਉਹ ਠੱਪ ਪਈਆਂ ਨੇ। ਜਿਹੜੀ ਅਮਰਨਾਥ ਯਾਤਰਾ ਉਹ ਦੂਜੇ ਦਿਨ ਵੀ ਜਿਹੜਾ ਉਹ ਮੁਲਤਵੀ ਰਹੀ। ਜੰਮੂ ਬੇਸ ਕੈਂਪ ਤੋਂ ਕੋਈ ਵੀ ਸ਼ਰਧਾਲੂ ਕਸ਼ਮੀਰ ਦੇ ਵਾਸਤੇ ਰਵਾਨਾ ਨਹੀਂ ਹੋਣ ਦਿੱਤਾ ਗਿਆ। ਜੰਮੂ ਕਸ਼ਮੀਰ ਮੰਤਰੀ ਮੰਡਲ ਨੇ ਹਾਲਾਤ ਆਮ ਵਰਗੇ ਬਣਾਉਣ ਦੇ ਯਤਨਾਂ ਦੇ ਤਹਿਤ ਮੀਟਿੰਗਾਂ ਜਿਹੜੀਆਂ ਜੀ ਕੀਤੀਆਂ, ਭਰੋਸਾ ਦਿੱਤਾ, ਪਰ ਇਹਨਾਂ ਮੀਟਿੰਗਾਂ ਦਾ ਕੋਈ ਅਸਰ ਜਿਹੜਾ ਜੀ ਉਹ ਨਹੀਂ ਹੋਇਆ। ਜਿਹੜੀ ਜੰਮੂ ਕਸ਼ਮੀਰ ਦੀ ਸਰਕਾਰ ਹੈ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਭਾਈਵਾਲੀ ਹੋਣ ਕਰਕੇ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਮੂੰਹ 'ਚ ਘੁੰਗਣੀਆਂ ਪਾ ਕੇ ਚੁੱਪ ਕਰਕੇ ਬੈਠੀ ਹੈ। ਜੇ ਕਿਤੇ ਵਿਰੋਧੀ ਧਿਰ ਦੀ ਸਰਕਾਰ ਹੁੰਦੀ ਤੇ ਹੁਣ ਨੂੰ ਇਹ ਬਿਆਨ ਹੋ ਸਕਦਾ ਜੀ ਫੇਰ ਦੁਹਰਾ ਦਿੱਤੇ ਜਾਂਦੇ ਕਿ ਇੱਕ ਬਦਲੇ 7 ਸਿਰ ਵੱਢ ਕੇ ਲਿਆਵਾਂਗੇ ਜੀ। ਤੇ ਅਗਲੀ ਖਬਰ ਜਿਹੜੀ ਆ ਰਹੀ ਹੈ ਅਫਸਰਸ਼ਾਹੀ ਨੂੰ ਲੈ ਕੇ, ਅਫਸਰਸ਼ਾਹੀ ਦੀਆਂ ਆਪ ਹੁਦਰ ਦੀਆਂ। ਐਕਚੁਅਲੀ ਜੀ ਇਹ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨ ਹੈ, STC, ਉਹਦੇ ਹਰਮੇਲ ਸਿੰਘ ਸਰਾਂ ਦੇ ਵੱਲੋਂ ਆਪਣੇ ਮੁੰਡੇ ਸਿਮਰਨ ਸਰਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਟਰਾਂਸਪੋਰਟ ਆਫਿਸਰ ADTO ਪੱਕਾ ਕਰਨ ਦੀ ਸਿਫਾਰਿਸ਼ ਨੇ ਸਿਖਰਲੇ ਅਹੁਦਿਆਂ ਦੇ ਉੱਤੇ ਹੁੰਦੀਆਂ ਬੇਨਿਯਮੀਆਂ ਜਿਹੜੀਆਂ ਦੀ ਉਹ ਸਾਹਮਣੇ ਲਿਆਂਦੀਆਂ ਨੇ ਇੱਕ ਵਾਰੀ ਫੇਰ ਜੀ। ਸਿਮਰਨ ਸਰਾਂ ਦਾ 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਤੋਂ ਬਾਅਦ ਉਹਦੇ ਪਿਓ ਨੇ ਉਹਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੇ ਵਾਸਤੇ ਟਰਾਂਸਪੋਰਟ ਸੈਕਟਰੀ ਨੂੰ ਚਿੱਠੀ ਲਿਖੀ। ਸਰਾਂ ਬਾਦਲ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਆ, ਜਿਨ੍ਹਾਂ ਦੀ ਸੂਬੇ ਦੇ ਵਿੱਚ ਟਰਾਂਸਪੋਰਟ ਕਾਰੋਬਾਰ ਦੇ ਵਿੱਚ ਇਜ਼ਾਰੇਦਾਰੀ ਹੈ। ਪੁੱਤ ਦੀ ਨਿਯੁਕਤੀ ਵੇਲੇ ਸਤੰਬਰ 13 ਚੋਂ ਐਡੀਸ਼ਨਲ ਸਟੇਟ ਟਰਾਂਸਪੋਰਟ ਕਮਿਸ਼ਨਰ ਸੀਗੇ ਤੇ ਸਾਲ ਬਾਅਦ ਉਹਨਾਂ ਨੂੰ ਹਰਜੀਤ ਸਿੰਘ ਦੀ ਥਾਂ ਦੇ ਉੱਤੇ ਤਰੱਕੀ ਦੇ ਦਿੱਤੀ ਗਈ। ਇਹ ਮਾਮਲਾ ਸਾਲ ਜਨਵਰੀ 'ਚ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ STC ਦਫ਼ਤਰ ਨੇ ਟਰਾਂਸਪੋਰਟ ਸੈਕਟਰੀ ਦੇ ਦਫ਼ਤਰ ਨੂੰ ਚਿੱਠੀ ਲਿਖ ਕੇ ਸਿਮਰਨ ਦੀਆਂ ਸੇਵਾਵਾਂ ਪੱਕੀਆਂ ਕਰਨ ਦੇ ਵਾਸਤੇ ਜਿਹੜਾ ਉਹ ਕਿਹਾ ਗਿਆ ਸੀਗਾ। ADTO ਦੀ ਫਾਈਲ ਦੇ ਵਿੱਚ ਕਈ ਖਾਮੀਆਂ ਹੋਣ ਕਰਕੇ ਸਕੱਤਰ ਆਫ ਵੈਂਕਟਰਤਨਮ ਨੇ ਦਫ਼ਤਰ ਦੇ ਜਿਹੜੇ ਕਮਿਸ਼ਨਰ ਦੇ ਦਫ਼ਤਰ ਤੋਂ ਕਈ ਸਪਸ਼ਟੀਕਰਨ ਮੰਗੇ ਸੀਗੇ, ਪਰ ਉਹਨਾਂ ਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਮਿਲਿਆ। ਮੁੱਦੇ ਨੂੰ ਚੁੱਕਣ ਦੀ ਜ਼ਰੂਰਤ ਵਿਖਾਉਣ ਕਰਕੇ ਉਹਨਾਂ ਨੂੰ ਮਈ 'ਚ ਅਹੁਦੇ ਤੋਂ ਲਾਂਭੇ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਹੁਣ ਸਰਕਾਰ ਨੇ ਇਹਨਾਂ ਦੋਨਾਂ ਨੂੰ ਜਿਹੜਾ ਦੋਸ਼ਾਂ ਨੂੰ ਜਿਹੜਾ ਜੀ ਉਹ ਨਕਾਰਿਆ ਜੀ। ਜਿਹੜੇ ਇਤਰਾਜ਼ ਉਠਾਏ ਗਏ ਸੀਗੇ ਉਹ ਕੁਛ ਏਦਾਂ ਸੀਗੇ ਕਿ ਕੀ ADTO ਦਾ ਅਹੁਦਾ ਜਿਹੜਾ ਜੀ ਟਰਾਂਸਫਰ ਲਈ ਭਰਨ ਦੀ ਕੋਈ ਵਿਵਸਥਾ ਹੈ ਜੀ। ਅਹੁਦੇ ਨੂੰ ਸਿੱਧੀ ਭਰਤੀ ਰਹੀ ਭਰਨ ਦੇ ਕੀ ਯਤਨ ਕੀਤੇ ਗਏ ਨੇ। ਸਿੱਧੀ ਭਰਤੀ ਲਈ ਸਰਕਾਰੀ ਯੋਗਤਾ ਗ੍ਰੈਜੂਏਟ ਹੈ, ਪਰ ਕੀ ਯੋਗਤਾ ਬਦਲਣ ਲਈ ਕੋਈ ਪ੍ਰਵਾਨਗੀ ਲਈ ਗਈ ਹੈ? ਕੀ ਨਿਯਮਾਂ ਦੇ ਮੁਤਾਬਕ ਲਿਖਤੀ ਪ੍ਰੀਖਿਆ ਜਿਹੜੀ ਉਹ ਲਈ ਗਈ ਹੈ?
ਟਰਾਂਸਫਰ ਦੇ ਆਧਾਰ ਦੇ ਉੱਤੇ ਅਹੁਦੇ ਭਰਨ ਲਈ ਵੱਖ-ਵੱਖ ਵਿਭਾਗਾਂ ਤੋਂ ਮੰਗੀਆਂ ਗਈਆਂ ਅਰਜ਼ੀਆਂ ਲਈ ਜਾਰੀ ਨੋਟਿਸ ਦੀਆਂ ਕਾਪੀਆਂ ਜਿਹੜੀਆਂ ਭੇਜੀਆਂ ਜਾਣ। ਇਹ ਜਿੰਨੀਆਂ ਇਤਰਾਜ਼ ਲਾਏ ਗਏ ਸੀ ਇਹਦੇ ਉੱਤੇ ਕਿਸੇ ਦੇ ਉੱਤੇ ਵੀ ਜਿਹੜਾ ਜੀ ਉਹ ਪੂਰੇ ਨਹੀਂ ਉਤਰਦੇ, ਪਰ ਕਿਉਂਕਿ ਉਹਨਾਂ ਦਾ ਪਿਓ ਜਿਹੜਾ ਜੀ ਉਹ ਉੱਪਰਲੀ ਨੌਕਰੀ ਦੇ ਵਿੱਚ ਹੈ, ਇਸ ਕਰਕੇ ਉਹਦੇ ਲਈ ਸਭ ਕੁਝ ਜਿਹੜਾ ਜੀ ਉਹ ਮਾਫ ਹੈ। ਜੀ ਜੀ ਬਿਲਕੁਲ। ਪਹਿਲਾਂ ਸਰਕਾਰ ਧੱਕਾ ਕਰਦੀ ਰਹੀ, ਹੁਣ ਅਫਸਰਸ਼ਾਹੀ ਨੇ ਵੀ ਕਰਨਾ ਸ਼ੁਰੂ ਕਰਤਾ। ਤੇ ਅਗਲੀ ਜਿਹੜੀ ਖਬਰ ਆਈ ਹੈ ਜੀ ਮਨਰੇਗਾ ਕਹਿ ਲਈਏ ਉਹਦੇ ਪੰਜਾਬ ਦੇ ਵਿੱਚ ਹਾਲਾਤ ਖਰਾਬ। ਐਕਚੁਅਲੀ ਜੀ ਇਹ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਮਗਨਰੇਗਾ, ਜਿਹੜੇ ਛੋਟੇ ਨਾਮ ਮਨਰੇਗਾ ਵੀ ਜ਼ਿਆਦਾ ਜਿਹੜਾ ਫੇਮਸ ਹੈ ਜੀ, ਉਹਦੇ ਤਹਿਤ ਕੰਮ ਦੇ ਵਿੱਚ ਦੇਰੀ ਦੇ ਬਾਵਜੂਦ ਕਿਸੇ ਵੀ ਕੰਮ ਨੂੰ ਬੇਰੁਜ਼ਗਾਰੀ ਭੱਤਾ ਜਿਹੜਾ ਜੀ ਉਹ ਨਹੀਂ ਮਿਲਿਆ। ਕਾਨੂੰਨ ਦੇ ਵਿੱਚ ਸਪਸ਼ਟ ਹਦਾਇਤ ਹੈ ਕਿ ਜੇ ਮੰਗਿਆ ਕੰਮ 15 ਦਿਨਾਂ ਦੇ ਅੰਦਰ ਨਹੀਂ ਦਿੱਤਾ ਜਾਂਦਾ ਤਾਂ ਬੇਰੁਜ਼ਗਾਰੀ ਭੱਤਾ ਦੇਣਾ ਪੈਂਦਾ। ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰੀ ਵਿਭਾਗ ਹੈ ਜਿਨ੍ਹਾਂ ਨੇ ਕਿ ਇੱਕ ਜਿਹੜਾ ਜੀ ਇਹਦੇ ਉੱਤੇ ਅਧਿਐਨ ਜਿਹੜਾ ਜੀ ਉਹ ਕੀਤਾ, ਔਰ ਇਸ ਰਿਪੋਰਟ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਹੈ ਜੀ ਪੰਜਾਬ ਦੇ ਗਰੀਬ ਵਰਗਾਂ ਦੇ ਵਿੱਚ ਮਗਨਰੇਗਾ ਨੂੰ ਲਾਗੂ ਕਰਨ ਤੇ ਇਹਦੇ ਪ੍ਰਭਾਵ ਦੇ ਬਾਰੇ ਦੇ ਵਿੱਚ ਇਸ ਰਿਪੋਰਟ ਦੇ ਮੁਤਾਬਕ 4279 ਘਰਾਂ ਨੂੰ ਦੇ ਸਰਵੇਖਣ ਜਿਹੜਾ ਜੀ ਉਹ ਆਧਾਰ ਬਣਾਇਆ ਗਿਆ। ਮਗਨਰੇਗਾ ਦੇ ਤਹਿਤ ਕੰਮ ਮੰਗਣ ਵਾਲੇ ਸਿਰਫ 30% ਘਰਾਂ ਨੂੰ 15 ਦਿਨਾਂ ਦੇ ਅੰਦਰ ਕੰਮ ਜਿਹੜਾ ਜੀ ਮਿਲਿਆ। ਕਾਨੂੰਨ ਦੇ ਅਨੁਸਾਰ ਜੇ ਸਮੇਂ ਸਿਰ ਕੰਮ ਨਹੀਂ ਮਿਲਦਾ ਤਾਂ ਪਹਿਲੇ 30 ਦਿਨਾਂ ਦੇ ਵਾਸਤੇ 25% ਤੇ ਇਸ ਤੋਂ ਬਾਅਦ ਦੇ ਦਿਨਾਂ ਦੇ ਵਾਸਤੇ 50% ਦਿਹਾੜੀ ਬੇਰੁਜ਼ਗਾਰੀ ਭੱਤੇ ਵਜੋਂ ਜਿਹੜੀ ਹੈ ਜੀ ਉਹ ਦਿੱਤੀ ਜਾਣੀ ਲਾਜ਼ਮੀ ਹੈ। ਮਗਨਰੇਗਾ ਦੀ ਦਿਹਾੜੀ ਕੇਂਦਰ ਸਰਕਾਰ ਦੇ ਵੱਲੋਂ ਆਉਂਦੀ ਹੈ, ਪਰ ਬੇਰੁਜ਼ਗਾਰੀ ਭੱਤਾ ਦੇਣ ਦੀ ਜ਼ਿੰਮੇਵਾਰੀ ਸੂਬਾਈ ਸਰਕਾਰ ਦੀ ਹੈ। ਆਹ ਵਿਚਲਾ ਟੈਕਨੀਕਲ ਜਿਹੜਾ ਜੀ ਉਹ ਪੁਆਇੰਟ ਹੈ। ਜੇ ਤਾਂ ਦਿਹਾੜੀ ਮਿਲ ਗਈ, ਦਿਹਾੜੀ ਦੇਤੀ ਤਾਂ ਉਹ ਸੈਂਟਰ ਦੀ ਸਰਕਾਰ ਹੈ, ਕਿਉਂਕਿ ਭੱਤਾ ਜਿਹੜਾ ਦੇਣਾ ਪੈਣਾ ਜੀ ਪੰਜਾਬ ਸਰਕਾਰ ਨੂੰ ਆਪਣੇ ਪੱਲਿਓਂ ਉਹ ਦਿੱਤਾ ਹੀ ਨਹੀਂ ਗਿਆ, ਕਿਉਂਕਿ ਉਹ ਸੂਬੇ ਕੋਲੇ ਪੈਸਾ ਜਿਹੜਾ ਜੀ ਉਹ ਹੈ ਨੀ ਗਾ। ਸੋ ਜਿਹੜੇ ਇਹ ਮਗਨਰੇਗਾ ਹੈ ਜਿਹੜੀ ਰੁਜ਼ਗਾਰ ਗਰੰਟੀ ਸਕੀਮ ਹੈ, ਜਿਹੜੇ ਸੂਬੇ ਇਹਨੂੰ ਪ੍ਰੋਪਰ ਲਾਗੂ ਨਹੀਂ ਕਰ ਸਕੇ, ਜਿਨ੍ਹਾਂ ਸੂਬਿਆਂ ਦੇ ਵਿੱਚ ਘੱਟ ਲਾਗੂ ਹੋਈ ਹੈ, ਉਹਨਾਂ ਦੇ ਵਿੱਚੋਂ ਪੰਜਾਬ ਵੀ ਜਿਹੜਾ ਜੀ ਉਹ ਇੱਕ ਹੈ। ਜਦੋਂ ਲੋਕ ਆਟਾ ਦਾਲ ਦੇ ਉੱਤੇ ਲਾ ਲਏ ਗਏ ਨੇ ਤੇ ਫਿਰ ਉਹਨਾਂ ਨੂੰ ਕਿਉਂ ਇਹ ਕਿਹਾ ਜਾਊਗਾ ਜੀ ਦਿਹਾੜੀ ਦੇ ਉੱਤੇ ਆਓ ਤੇ ਆਪਣੀ ਰੋਟੀ ਜਿਹੜੀ ਹੈ ਜੀ ਉਹ ਆਪ ਕਮਾਓ। ਕਿਤੇ ਉਹ ਦਿਹਾੜੀ ਤੇ ਆਉਣ ਲੱਗ ਗਏ ਤੇ ਫਿਰ ਆਟਾ ਦਾਲ ਜਿਹੜੀ ਸਕੀਮ ਹੈ ਜੀ ਉਹ ਫਲਾਪ ਹੋ ਜਾਣੀ ਹੈ। ਇਹਦੇ ਕਰਕੇ ਇਸ ਜਿਹੜੀ ਸਕੀਮ ਹੈ ਜੀ ਇਹਨੂੰ ਦੱਬ ਕੇ ਰੱਖਿਆ ਗਿਆ। ਜੀ ਬਿਲਕੁਲ। ਤੇ ਅਗਲੀ ਜਿਹੜੀ ਖਬਰ ਆਈ ਹੈ ਜੀ ਵਿਦੇਸ਼ੀ ਲਾੜਿਆਂ ਹੱਥੋਂ ਜਿਹੜੀਆਂ ਔਰਤਾਂ ਸਤਾਈਆਂ ਜਾਂਦੀਆਂ ਨੇ ਉਹਨਾਂ ਦੇ ਲਈ ਹੁਣ ਕੋਈ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਜੀ ਪ੍ਰਵਾਸੀ ਜਿਹੜੇ ਭਾਰਤੀ ਜਿਹੜੇ ਠੱਗ ਲਾੜੇ ਨੇ ਉਹਨਾਂ ਦੇ ਵੱਲੋਂ ਸਤਾਈਆਂ ਔਰਤਾਂ ਜਿਹੜੀਆਂ ਜੀ 1969 ਦਾ ਕਾਨੂੰਨ ਜਿਹੜਾ ਜੀ ਉਹ ਉਮੀਦ ਦੀ ਕਿਰਨ ਉਹਨਾਂ ਨੂੰ ਦਿਖਾ ਰਿਹਾ। ਇਹ ਜਾਣਕਾਰੀ ਕਾਨੂੰਨ ਮੰਤਰਾਲੇ ਨੇ ਜਿਹੜੀ ਹੈ ਜੀ ਉਹ ਦਿੱਤੀ ਹੈ। ਰਾਜ ਸਭਾ ਦੀ ਪਟੀਸ਼ਨ ਕਮੇਟੀ ਨੂੰ ਕਾਨੂੰਨ ਮੰਤਰਾਲੇ ਨੇ ਇਹ ਦੱਸਿਆ ਜੀ ਕਿ ਫੋਰਨ ਮੈਰਿਜ ਐਕਟ 1969 ਦੇ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਵਿਆਹੀਆਂ ਔਰਤਾਂ ਨੂੰ ਵਿਦੇਸ਼ ਦੇ ਵਿੱਚ ਦਿੱਕਤਾਂ ਆਉਣ ਉੱਤੇ ਮਦਦ ਕਰਨ ਦੀ ਤਜਵੀਜ਼ ਹੈ। ਮੀਡੀਆ ਦੇ ਵਿੱਚ ਆਉਂਦੇ ਕੇਸਾਂ ਵਿੱਚ ਜ਼ਿਆਦਾਤਰ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਤੋਂ ਵਿਆਹੇ ਲਾੜੇ ਵੱਲੋਂ ਭਾਰਤ ਦੇ ਵਿੱਚ ਮੁੜ ਵਿਆਹ ਕਰਵਾਇਆ ਹੁੰਦਾ ਹੈ, ਔਰ ਕੁਝ ਕੇਸਾਂ ਦੇ ਵਿੱਚ ਪਤੀ ਜਿਹੜਾ ਜੀ ਵਿਦੇਸ਼ ਦੇ ਵਿੱਚ ਹੋਰ ਵਿਆਹ ਕਰਵਾ ਲੈਂਦਾ ਹੈ ਤੇ ਪਹਿਲੀ ਘਰ ਵਾਲੀ ਜਿਹੜਾ ਜੀ ਉਹ ਛੱਡ ਦਿੰਦਾ ਹੈ। ਪਰ ਕਈ ਮਾਮਲਿਆਂ ਦੇ ਵਿੱਚ ਪ੍ਰਵਾਸੀ ਭਾਰਤੀਆਂ ਦੇ ਨਾਲ ਵਿਆਹੀਆਂ ਜਿਹੜੀਆਂ ਔਰਤਾਂ ਦੇ ਉੱਤੇ ਅਤਿਆਚਾਰ ਜਿਹੜਾ ਉਹ ਹੁੰਦਾ ਹੈ, ਔਰ ਪ੍ਰਵਾਸੀ ਭਾਰਤੀਆਂ ਦੇ ਨਾਲ ਵਿਆਹੀਆਂ ਭਾਰਤੀ ਔਰਤਾਂ ਜਿਹੜੀਆਂ ਨੇ ਉਹ ਸਮੱਸਿਆ ਦੇ ਹੱਲ ਦੀ ਮੰਗ ਕਰਦੀ ਉਹਨਾਂ ਨੇ ਇੱਕ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਸੀ। ਹੁਣ ਇਹਦੀ ਸੁਣਵਾਈ ਦੇ ਦੌਰਾਨ ਇਹ ਜਿਹੜਾ ਇਹ ਮੰਤਰਾਲਾ ਹੈ ਉਹਨੇ ਜਿਹੜੀ ਹੈ ਜੀ ਇਹ ਸੁਣਿਆ ਇਹਨੂੰ, ਔਰ ਸਾਰਿਆਂ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਜੀ ਉਹ ਮੌਜੂਦ ਹੈ। ਇਸ ਕਾਨੂੰਨ ਦੇ ਮੁਤਾਬਕ ਭਾਰਤੀ ਨਾਗਰਿਕਾਂ ਦੇ ਭਾਰਤ ਤੋਂ ਬਾਹਰ ਵਿਆਹ ਨੂੰ ਪ੍ਰਵਾਨਗੀ ਦੇਣ ਲਈ ਬਣਾਇਆ ਗਿਆ ਸੀਗਾ, ਔਰ ਇਹਦੀ ਧਾਰਾ 14 ਦੇ ਵਿੱਚ ਦਰਜ ਹੈ ਕਿ ਜੇ ਇਸ ਕਾਨੂੰਨ ਦੇ ਅਧੀਨ ਵਿਆਹ ਹੁੰਦਾ ਹੈ ਤਾਂ ਮੈਰਿਜ ਆਫੀਸਰ ਮੈਰਿਜ ਸਰਟੀਫਿਕੇਟ ਬੁੱਕ ਦੇ ਵਿੱਚ ਇਹਦੀ ਤਸਦੀਕ ਕਰੂਗਾ, ਔਰ ਇਹਦੇ ਉੱਤੇ ਵਿਆਹ ਕਰਾਉਣ ਵਾਲਿਆਂ ਲਈ 3 ਗਵਾਹਾਂ ਦੇ ਦਸਤਖਤ ਜਿਹੜੇ ਨੇ ਉਹ ਜ਼ਰੂਰੀ ਹੋਣਗੇ। ਜੇ ਨਹੀਂ ਹੋਣਗੇ ਤਾਂ ਫਿਰ ਉਹ ਜਿਹੜੇ ਆ ਜੀ ਹੇਰਾਫੇਰੀ ਦੇ ਦੋਸ਼ ਦੇ ਵਿੱਚ ਫਸ ਸਕਦੇ ਆ। ਬੇਸ਼ੱਕ ਇਹ ਜਿਹੜੀਆਂ ਕੁਣਤਰਾਂ ਨੇ ਇਹ ਕਾਫੀ ਜਿਹੜੀਆਂ ਦੀ ਤੁਸੀਂ ਕਹਿ ਸਕਦੇ ਹੋ ਕਿ ਇਹ ਔਖੀਆਂ ਨੇ ਕਿ ਜਿਵੇਂ ਇਹ ਕਿਹਾ ਗਿਆ ਕਿ ਬਹੁਤ ਸੌਖਾ ਜਿਹੜਾ ਜੀ ਹੋ ਜਾਊਗਾ, ਸੌਖਾ ਤਾਂ ਨਹੀਂ ਹੋਊਗਾ, ਪਰ ਇੰਨਾ ਜ਼ਰੂਰ ਹੈ ਕਿ ਇਸ ਕਾਨੂੰਨ ਦੇ ਤਹਿਤ ਜਿਹੜੇ ਆ ਜੀ ਕੁਝ ਲੋਕ ਇਦਾਂ ਦੇ ਇੜਕੇ ਜਿਹੜੇ ਆ ਉਹ ਆ ਸਕਦੇ ਆ ਜਿਨ੍ਹਾਂ ਨੇ ਕਈ ਵਿਆਹ ਜਿਹੜੇ ਉਹ ਕਰਾਏ ਹੋਏ ਆ। ਜੀ ਉਮੀਦ ਇਹੀ ਕਰਦੇ ਆ ਜਿਹੜੀ ਹੋਰ ਠੱਗਾ ਠੋਰੀ ਬਾਅਦ ਦੇ ਵਿੱਚ ਨਾ ਹੋਵੇ ਵਿਆਹਾਂ ਦੇ ਕਰਕੇ। ਤੇ ਅਗਲੀ ਜਿਹੜੀ ਖਬਰ ਆ ਰਹੀ ਹੈ ਜੀ ਪੰਜਾਬ 'ਚ ਕੈਂਸਰ ਦੀ ਜਿਹੜੀ ਜਾਂਚ ਉਹ ਸੁਸਤ ਪਈ ਹੈ।
ਗੱਲ ਇਹਦੀ ਕਿਹੜੀ ਗੱਲ ਜਿਹੜੀ ਉਹ ਕਰੀਏ, ਪੰਜਾਬ ਬਿਮਾਰੀਆਂ ਜਿੰਨੀਆਂ ਨੇ ਜੀ ਉਹਦੇ ਜੇ ਆਪਾਂ ਗਿਣ ਲੱਗ ਜਾਈਏ ਤੇ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ। ਜੀ ਜੀ ਪੰਜਾਬ ਦੇ ਵਿੱਚ ਕੈਂਸਰ ਦੀ ਬਿਮਾਰੀ ਜਿਹੜੀ ਹੈ ਜੀ, ਜਿੰਨੇ ਉਹਦੇ ਪੈਰ ਪਸਰੇ ਹੋਏ ਦੱਸਣ ਦੀ ਤਾਂ ਲੋੜ ਨਹੀਂ ਜੀ। ਇਸ ਬਿਮਾਰੀ ਦੀ ਪਛਾਣ ਦੇ ਵਾਸਤੇ ਮਰੀਜ਼ਾਂ ਦੀ ਜਾਂਚ ਕਰਨ ਦਾ ਕੰਮ ਬੜਾ ਜਿਹੜਾ ਜੀ ਉਹ ਢਿੱਲਾ, ਜੀ ਜਿਹਦੇ ਕਰਕੇ ਬਿਮਾਰੀ ਦਾ ਦੇਰੀ ਨਾਲ ਪਤਾ ਲੱਗਣ ਕਰਕੇ ਮੌਤ ਦਾ ਖਤਰਾ ਜਿਹੜਾ ਜੀ ਉਹ ਵੱਧ ਜਾਂਦਾ। ਲਾਗ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨਾਂ ਦੀ ਜਾਂਚ ਲਈ ਪੰਜਾਬ ਦੇ ਵਿੱਚ ਪਹਿਲੀ ਵਾਰੀ ਕੇਂਦਰੀ ਸਿਹਤ ਮਿਸ਼ਨ ਦੇ ਫੰਡਾਂ ਦੇ ਨਾਲ ਸਰਵੇਖਣ ਕਰਵਾਇਆ ਗਿਆ। ਜੀ ਇਹ ਸਰਵੇਖਣ ਦੇ 2 ਦਿਨ ਪਹਿਲਾਂ ਜਾਰੀ ਅੰਕੜਿਆਂ ਤੋਂ ਇਹ ਪਤਾ ਲੱਗਦਾ ਜੀ ਕਿ ICMR ਵੱਲੋਂ ਨਿਸ਼ਾਨਦੇਹੀ ਕੀਤੀਆਂ ਰਾਜ ਵਿਚਲੀਆਂ ਕੈਂਸਰ ਰਜਿਸਟਰੀ ਥਾਵਾਂ ਵਿੱਚ ਰਹਿੰਦੀਆਂ ਔਰਤਾਂ ਦੇ ਵਿੱਚੋਂ ਸਿਰਫ 4.2% ਦੀ ਹੀ ਹੁਣ ਤੱਕ ਛਾਤੀ ਦੇ ਕੈਂਸਰ ਲਈ ਜਾਂਚ ਜਿਹੜੀ ਉਹ ਕੀਤੀ ਗਈ ਆ। ਜ਼ਿਕਰਯੋਗ ਹੈ ਜੀ ਕਿ ਰਾਜ ਦੇ ਵਿੱਚ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਹੋਰ ਕੈਂਸਰ ਦੇ ਮਰੀਜ਼ਾਂ ਦੇ ਨਾਲੋਂ ਕਿਤੇ ਵੱਧ ਹੈ। ਸਰਵੇਖਣ ਦੇ ਵੇਰਵਿਆਂ ਤੋਂ ਇਹ ਖੁਲਾਸਾ ਹੋਇਆ ਜੀ ਕਿ ਕੈਂਸਰ ਰਜਿਸਟਰੀ ਥਾਵਾਂ ਵਿੱਚ 30 ਤੋਂ 49 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਵਿੱਚੋਂ ਸਿਰਫ 4.2% ਦੀ ਹੀ ਬਿਮਾਰੀ ਦਾ ਪਤਾ ਲਾਉਣ ਦੇ ਵਿੱਚ ਜਾਂਚ ਜਿਹੜੀ ਕੀਤੀ ਗਈ ਹੈ। ਦੇਸ਼ ਭਰ ਦੇ ਵਿੱਚੋਂ ਕੈਂਸਰ ਰਜਿਸਟਰੀ ਆਧਾਰਿਤ ਵਸੋਂ ਦੇ ਵਿੱਚੋਂ ਕੁੱਲ ਕੈਂਸਰ ਦੇ ਕੇਸ 1 ਲੱਖ ਔਰਤਾਂ ਦੇ ਵਿੱਚ 25.8% ਨੇ। ਮੁਹਾਲੀ ਦੇ ਵਿੱਚ ਕੈਂਸਰ ਰਜਿਸਟਰੀ ਵਾਲੀ ਥਾਂ ਵਿੱਚੋਂ ਮਿਲੇ ਅੰਕੜਿਆਂ ਦੇ ਅਨੁਸਾਰ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 33.9% ਹੈ, ਜਿਹੜੀ ਕਿ ਕੌਮੀ ਔਸਤ ਦੇ ਨਾਲੋਂ ਕਿਤੇ ਵੱਧ ਹੈ ਜੀ। ਮਾਨਸਾ ਕੈਂਸਰ ਰਜਿਸਟਰੀ ਦੇ ਵਿੱਚ ਪ੍ਰਤੀ 10 ਲੱਖ ਛਾਤੀ ਦੇ ਕੈਂਸਰ ਦੀ ਮਰੀਜ਼ਾਂ ਦੀ ਗਿਣਤੀ 10.5 ਜਿਹੜੀ ਹੈ ਜੀ ਉਹ ਦੱਸੀ ਗਈ ਹੈ। ਇਹ ਸਰਕਾਰੀ ਅੰਕੜੇ ਨੇ। ਜਦੋਂ ਸਰਕਾਰੀ ਅੰਕੜੇ ਇਦਾਂ ਦੇ ਹੋਣਗੇ, ਇੰਨੀ ਉਹਦੇ ਵਿੱਚ ਜਿਹੜੀ ਹੈ ਜੀ ਉਹ ਸੁਸਤੀ ਹੋਊਗੀ, ਫਿਰ ਉਹਦੇ ਵਾਸਤੇ ਕੀ ਫੰਡਸ ਜਿਹੜੇ ਨੇ ਜੀ ਉਹ ਸੈਂਟਰ ਦੀ ਸਰਕਾਰ ਤੋਂ ਤੁਸੀਂ ਲੈ ਆਓਗੇ, ਕਿਹੋ ਜਿਹੇ ਜਿਹੜੇ ਹਸਪੀਟਲ ਨੇ ਇੱਥੇ ਤੁਸੀਂ ਬਣਾ ਦਿਓਗੇ। ਇੰਨੀ ਅਣਗਹਿਲੀ ਉਸ ਇੱਕ ਬਿਮਾਰੀ ਦੇ ਵਾਸਤੇ ਜਿਹੜੀ ਕਿ ਸਭ ਤੋਂ ਵੱਧ ਮੌਤਾਂ ਦਾ ਕਾਰਨ ਜਿਹੜਾ ਨਾ ਜੀ ਇੱਥੇ ਬਣ ਰਹੀ ਹੈ। ਜੇ ਕਿਸੇ ਨੇ ਦੇਖਣਾ ਹੋਵੇ ਕਿ ਕਿੰਨੇ ਕੁ ਮਰੀਜ਼ ਹੈ, ਇੱਕ ਟ੍ਰੇਨ ਜਿਹੜੀ ਹੈ ਜੀ ਇੱਥੇ ਮਾਲਵੇ ਚੋਂ ਜਾਂਦੀ ਹੈ ਜੀ, ਔਰ ਉਹਦਾ ਨਾਂ ਹੀ ਕੈਂਸਰ ਦੀ ਟ੍ਰੇਨ ਹੈ, ਔਰ ਉਹ ਭਰੀ ਹੋਈ ਜਿਹੜੀ ਹੈ ਜੀ ਲੋਕਾਂ ਦੇ ਨਾਲ ਜਾਂਦੀ ਹੈ, ਮਰੀਜ਼ਾਂ ਦੇ ਨਾਲ। ਜੀ ਉਹ ਬਹੁਤ ਮਾੜੇ ਹਾਲਾਤ ਜਿਹੜੇ ਕੈਂਸਰ ਦੇ ਕਰਕੇ ਹੋ ਰਹੇ ਨੇ ਪੰਜਾਬ ਦੇ ਵਿੱਚ, ਤੇ ਸਰਕਾਰ ਪਤਾ ਨਹੀਂ ਕਦੋਂ ਇੱਧਰ ਨੂੰ ਧਿਆਨ ਦੇਊਗੀ। ਤੇ ਅਗਲੀ ਖਬਰ ਜਿਸ ਦੇ ਵੱਲ ਰੁੱਖ ਕਰੀਏ, ਮੈਂਬਰ ਪਾਰਲੀਮੈਂਟ ਨੇ ਜਿਹੜੇ ਪਿੰਡ ਗੋਦ ਲੈਣੇ ਸੀ, ਉਹਨਾਂ ਦੇ ਵਿੱਚੋਂ ਕਿਸੇ ਵੀ ਪਿੰਡ ਦੇ ਵਿੱਚ ਜਿਹੜਾ ਜੀ ਡੱਕਾ ਅਧੂਰਾ ਨਹੀਂ ਹੋਇਆ। ਐਕਚੁਅਲੀ ਜੀ ਇਹ ਪ੍ਰਧਾਨ ਮੰਤਰੀ ਹੋਰਾਂ ਦੀ ਜਿਹੜੀ ਯੋਜਨਾ ਸੀਗੀ ਜੀ ਕਿ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਆ ਜੀ ਉਹ ਗੋਦ ਲਵੇ ਪਿੰਡ, ਤੇ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਫੰਡ ਦਊਗੀ ਫਿਰ ਉਹਨੂੰ, ਤੇ ਉਹਦਾ ਜਿਹੜਾ ਬਿਲਕੁਲ ਕਾਇਆ ਕਲਪ ਜਿਹੜੀ ਆ ਜੀ ਉਹ ਪਿੰਡਾਂ ਦੀ ਹੋ ਜਾਊਗੀ। ਪਿੰਡ ਲੈ ਲਏ ਜਿਹੜੇ ਸੀਗੇ ਜੀ ਹੁਸ਼ਿਆਰਪੁਰ ਦੇ ਵਿੱਚ ਸੰਪਲਾ ਹੋਰਾਂ ਨੇ ਜਿਹੜਾ ਸੀਗਾ ਜੀ ਉਹ ਅਵਿਨਾਸ਼ ਰਾਏ ਖੰਨਾ ਹੋਰਾਂ ਨੇ ਜਿਹੜਾ ਸੀਗਾ ਉਹ ਪਿੰਡ ਗੋਦ ਲੈ ਲਿਆ ਆਦਮਵਾਲ। ਇਸੇ ਤਰੀਕੇ ਨਾਲ ਭਗਵੰਤ ਮਾਨ ਹੋਰਾਂ ਨੇ ਬੇਨੜਾ ਪਿੰਡ ਜਿਹੜਾ ਸੀਗਾ ਉਹ ਲਿਆ ਜੀ। ਚੌਧਰੀ ਸੰਤੋਖ ਸਿੰਘ ਹੋਰਾਂ ਨੇ ਜਿਹੜਾ ਸੀਗਾ ਜੀ ਉਹਨਾਂ ਨੇ ਪਿੰਡ ਗੰਨਾ ਜਿਹੜਾ ਸੀਗਾ ਉਹ ਆਪਣੇ ਗੋਦ ਜਿਹੜਾ ਲੈ ਲਿਆ। ਔਰ ਅੰਮ੍ਰਿਤਸਰ ਦਾ ਪਿੰਡ ਜਿਹੜਾ ਸੀਗਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਸੀਗਾ ਜੀ ਇੱਥੇ ਪਿੰਡ ਧੌਲ ਕਲਾਂ ਜਿਹੜਾ ਸੀਗਾ ਉਹਨੂੰ ਗੋਦ ਲਿਆ। ਔਰ ਵਿਜੇ ਸੰਪਲਾ ਹੋਰਾਂ ਨੇ ਬੁੱਢਾਪੜ ਜਿਹੜਾ ਸੀਗਾ ਜੀ ਪਿੰਡ ਉਹਨੂੰ ਗੋਦ ਲਿਆ। ਡਾਕਟਰ ਗਾਂਧੀ ਹੋਰਾਂ ਨੇ ਪਿੰਡ ਮਰੌੜੀ ਨੂੰ ਗੋਦ ਲਿਆ। ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਜਿਹੜਾ ਜੀ ਉਹ ਚਲੇ ਜਾਓ, ਕਿਸੇ ਪਿੰਡ ਦੇ ਵਿੱਚ ਡੱਕਾ ਦੂਰਾ ਨਹੀਂ ਹੋਇਆ ਜੀ। ਇਹ ਕਿਹਾ ਗਿਆ ਸੀਗਾ ਕਿ ਇਹ ਜਿਹੜੇ ਪਿੰਡ ਨੇ ਮਾਡਲ ਪਿੰਡ ਦੇ ਵਜੋਂ ਜਿਹੜਾ ਜੀ ਉਹ ਉਭਾਰੇ ਜਾਣਗੇ। ਇਹਨਾਂ ਦੀਆਂ ਸਾਰੀਆਂ ਗਲੀਆਂ ਨਾਲੀਆਂ ਜਿਹੜੀਆਂ ਜੀ ਉਹ ਠੀਕ ਕੀਤੀਆਂ ਜਾਣਗੀਆਂ। ਨਾਲੀਆਂ ਜਿਹੜੀਆਂ ਨੇ ਉਹ ਜ਼ਮੀਨ ਦੋਜ਼ ਹੋਣਗੀਆਂ, ਥੱਲੇ ਹੋਣਗੀਆਂ, ਉਹਦੇ ਵਿੱਚ ਸੀਵਰੇਜ ਜਿਹੜਾ ਜੀ ਉਹ ਪਾਇਆ ਜਾਊਗਾ। ਮਾਡਲ ਸਕੂਲ ਜਿਹੜਾ ਜੀ ਉੱਥੇ ਹੋਊਗਾ। ਕਾਗਜ਼ਾਂ ਦੇ ਵਿੱਚ ਜਿਹੜੇ ਸੁਪਨੇ ਸੀ ਅੱਛੇ ਦਿਨ ਆਉਣ ਦੇ ਉਹ ਦਿਖਾਏ ਨਰਿੰਦਰ ਮੋਦੀ ਹੋਰਾਂ ਨੇ, ਪਰ ਰੀਅਲ ਦੇ ਵਿੱਚ ਜਿਹੜਾ ਜੀ ਇਸ ਸੰਬੰਧੀ ਕੁਛ ਵੀ ਨਹੀਂ ਹੋਇਆ। ਇਹ ਪੰਜਾਬ ਦੇ ਪਿੰਡਾਂ ਦੀ ਗੱਲ ਹੈ, ਬਾਕੀ ਥਾਵਾਂ ਦੇ ਉੱਤੇ ਵੀ ਜਿਹੜਾ ਜੀ ਕੁਛ ਨਹੀਂ ਹੋਇਆ। ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇਤਾ ਨੇ ਉਹ ਕੁਛ ਪਿੰਡਾਂ ਦੇ ਵਾਸਤੇ ਆਪੋ ਆਪਣਿਆਂ ਦੇ ਵਾਸਤੇ ਜ਼ਰੂਰ ਲੈ ਗਏ, ਵਿਰੋਧੀ ਧਿਰ ਵਾਲਿਆਂ ਨੂੰ ਜਿਹੜਾ ਜੀ ਉਹ ਕੱਖ ਨਹੀਂ ਲੱਭਿਆ। ਵੈਸੇ ਪੰਜਾਬ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਲੱਭਿਆ, ਉਹਨਾਂ ਨੂੰ ਵੀ ਇਸ ਗੋਦ ਲੈਣ ਵਾਲੇ ਪਿੰਡ ਦੇ ਕਰਕੇ ਕੁਛ ਵੀ ਨਹੀਂ ਗਾ ਜੀ। ਤੇ ਅਗਲੀ ਜੇ ਆਪਾਂ ਖਬਰ ਦਾ ਰੁੱਖ ਕਰਦੇ ਹਾਂ ਜੀ, ਵੈਣਾ ਵਿਰੁੱਧ ਬੋਲਣ ਵਾਲੀ ਬੀਬੀ ਹੁਣ ਆਮ ਆਦਮੀ ਪਾਰਟੀ ਦੇ ਵੱਲ ਜਾਊਗੀ। ਦੇਖੋ ਉਹਦੇ ਵੱਲੋਂ ਪਿਛਲੇ ਦਿਨਾਂ ਤੋਂ ਬੋਲਿਆ ਤਾਂ ਜਿਹੜਾ ਜੀ ਉਹ ਜਾ ਰਿਹਾ। ਬਲਜੀਤ ਕੌਰ ਢਿੱਲੋਂ ਹੋਰੀ ਨੇ BDPO
ਔਰ ਉਹਨਾਂ ਨੇ ਇਹ ਗੱਲ ਆਖੀ ਸੀਗੀ ਜੀ ਕਿ ਜਿਹੜੀਆਂ ਵੈਨਾਂ ਨੇ ਇਹਦੇ ਵਿੱਚ ਗੁਰੂ ਸਾਹਿਬ ਦੇ ਨਾਲ ਬਰਾਬਰ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਰਾਜਨੀਤਿਕਾਂ ਨੇ ਲਾਈਆਂ ਹੋਈਆਂ ਨੇ, ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਹੋਰਾਂ ਦੀਆਂ ਜਿਹੜੀਆਂ ਫੋਟੋਆਂ ਜੀ ਉਹਨਾਂ ਨੇ ਕਿਉਂਕਿ ਇਹ ਇੱਥੇ ਤਾਇਨਾਤ ਸਨ ਦੀ ਫਾਜ਼ਿਲਕਾ ਦੇ ਏਰੀਏ ਦੇ ਵਿੱਚ BDPO, ਔਰ ਉਹਨਾਂ ਨੇ ਨਾ ਕਰ ਦਿੱਤੀ ਸੀ ਵੈਨਾਂ ਜਿਹੜੀਆਂ ਦੀ ਉਹਨਾਂ ਨੂੰ ਸਹਿਯੋਗ ਦੇਣ ਦੇ ਵਾਸਤੇ ਤੇ ਉਹ ਜਿਹੜਾ ਉਹਨਾਂ ਦੀ ਪ੍ਰਦਰਸ਼ਨੀ ਆ ਪਿੰਡਾਂ ਦੇ ਵਿੱਚ ਲਾਉਣ ਦੇ ਵਾਸਤੇ। ਜੀ ਅਸਲ ਦੇ ਵਿੱਚ ਇਹਨਾਂ ਵੈਨਾਂ ਦੇ ਉੱਤੇ ਫੋਟੋਆਂ ਤਾਂ ਲੱਗੀਆਂ ਹੀ ਨੇ, ਉੱਤੇ ਚਾਰ ਸਾਹਿਬਜ਼ਾਦੇ ਫਿਲਮ ਜਿਹੜੀ ਆ ਜੀ ਉਹ ਦਿਖਾਈ ਜਾਂਦੀ ਆ। ਜੀ ਚਾਰ ਸਾਹਿਬਜ਼ਾਦੇ ਫਿਲਮ ਦਿਖਾਉਂਦਿਆਂ ਵਿੱਚੋਂ ਰੋਕ ਲਈ ਜਾਂਦੀ ਆ ਤੇ ਫਿਰ ਵਿੱਚ ਮਸ਼ਹੂਰੀਆਂ ਜਿਹੜੀਆਂ ਦੀ ਉਹ ਚਲਾਈਆਂ ਜਾਂਦੀਆਂ ਨੇ। ਇਹ ਦੱਸਿਆ ਜਾਂਦਾ ਵੀ ਵੇਖੋ ਪੰਜਾਬ ਦਾ ਕਿੰਨਾ ਜਿਹੜਾ ਜੀ ਉਹ ਵਿਕਾਸ ਹੋ ਗਿਆ। ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਹੈ ਕਿ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ TV ਰਾਹੀਂ ਵਿਖਾਇਆ ਜਾ ਰਿਹਾ, ਵੈਨਾਂ ਰਾਹੀਂ ਵਿਖਾਇਆ ਜਾ ਰਿਹਾ ਕਿ ਆਹ ਵਿਕਾਸ ਹੋ ਗਿਆ। ਸ਼ਾਇਦ ਵਿਕਾਸ ਕੋਈ ਏਦਾਂ ਦੀ ਚੀਜ਼ ਆ ਜਿਹੜੀ ਖੁਰਦਬੀਨ ਦੇ ਨਾਲ ਜਿਹੜੀ ਹੈ ਜੀ ਉਹ ਲੱਭੀ ਜਾਂਦੀ ਆ ਕਿ ਆਹ ਲੱਭ ਗਿਆ ਜੀ ਇੱਕ ਵਿਕਾਸ ਜਿਹੜਾ ਹੋਰ। ਜੇ ਹੋਇਆ ਹੋਵੇ ਤੇ ਵੈਨਾਂ ਦੀ ਤਾਂ ਲੋੜ ਹੀ ਨਹੀਂ, ਫਿਰ ਤਾਂ ਲੋਕਾਂ ਨੂੰ ਜਿਹੜਾ ਜੀ ਉਹ ਵਿਕਾਸ ਦਿਸੇ। ਸ਼ਾਇਦ ਉਹ ਲੋਕਾਂ ਨੂੰ ਦਿਸਦਾ ਨਹੀਂ, ਇਸ ਕਰਕੇ ਕਰੋੜਾਂ ਰੁਪਏ ਜਿਹੜੇ ਆ ਇਹਨਾਂ ਵੈਨਾਂ ਦੇ ਉੱਤੇ ਖਰਚੇ ਜਾ ਰਹੇ ਨੇ। ਜਦੋਂ ਬਲਜੀਤ ਕੌਰ ਢਿੱਲੋਂ ਹੋਰਾਂ ਨੇ ਇਹਦਾ ਵਿਰੋਧ ਕਰ ਦਿੱਤਾ ਤਾਂ ਉਹਨਾਂ ਦੀ ਬਦਲੀ ਜਿਹੜੀ ਸੀ ਉਹ ਚੰਡੀਗੜ੍ਹ ਕਰ ਦਿੱਤੀ ਗਈ। ਉਹਨਾਂ ਨੇ ਇਹ ਕਿਹਾ ਜੀ ਕਿ 48 ਘੰਟੇ ਦਾ ਉਹ ਅਲਟੀਮੇਟਮ ਦਿੰਦੇ ਨੇ, ਉਹਨਾਂ ਦੀ ਬਦਲੀ ਜਿਹੜੀ ਆ ਜੀ ਰੋਕ ਦਿੱਤੀ ਜਾਵੇ। ਨਾ ਰੋਕੀ ਤਾਂ ਉਹ ਕਹਿੰਦੇ ਮੈਂ ਨੌਕਰੀ ਜਿਹੜੀ ਆ ਜੀ ਉਹ ਛੱਡ ਦੇਣੀ ਆ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਸਿਆਸੀ ਪਾਰਟੀ ਕੋਈ ਜੁਆਇਨ ਕਰੋਗੇ ਤਾਂ ਉਹਨਾਂ ਕਿਹਾ ਕਿ ਜੇ ਸੇਵਾ ਸਿਆਸੀ ਪਾਰਟੀ ਜਾ ਕੇ ਹੋ ਸਕਦੀ ਆ ਤੇ ਫਿਰ ਮੈਂ ਜਿਹੜੀ ਹੈ ਜੀ ਇਹ ਸੇਵਾ ਕਰਨ ਨੂੰ ਤਿਆਰ ਹਾਂ। ਇਹ ਕਿਹਾ ਜਾ ਰਿਹਾ ਜੀ ਕਿ ਬਲਜੀਤ ਕੌਰ ਢਿੱਲੋਂ ਹੋਰੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਜੁਆਇਨ ਕਰ ਸਕਦੇ ਨੇ। ਬਰਨਾਲਾ ਡਿਸਟ੍ਰਿਕਟ ਤੋਂ ਉਹ ਹੈਗੇ ਨੇ ਔਰ ਉੱਥੋਂ ਇਹ ਵੀ ਕਿਹਾ ਜਾਂਦਾ ਜੀ ਕਿ ਬੀਬੀ ਹੋਰੀ ਦੇਰ ਤੋਂ ਚੋਣ ਲੜਨ ਦੇ ਇੱਛਕ ਨੇ। ਪਰ ਜਿਹੜੇ ਲੋਕ ਪਹਿਲਾਂ ਤੋਂ ਜਿਹੜੇ ਉਹ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਥੋੜੀ ਜਿਹੀ ਹਿਲਜੁਲ ਜਿਹੜੀ ਜ਼ਰੂਰ ਹੈ ਜੀ ਕਿ ਉਹ ਦੇਰ ਤੋਂ ਲੱਗੇ ਹੋਏ ਨੇ। ਇਹਦੇ ਵਿੱਚ ਜਿਹੜੀ ਹੈ ਜੀ ਲੋਕਾਂ ਦੇ ਨਾਲ ਰਾਬਤਾ ਬਣਾ ਕੇ ਤੇ ਇੱਕਦਮ ਜੇ ਕਿਸੇ ਅਫਸਰ ਨੂੰ ਜਿਹੜਾ ਜੀ ਉੱਥੇ ਲਾਇਆ ਜਾਂਦਾ ਤਾਂ ਨਿਰਸੰਦੇਹ ਵਰਕਰਾਂ ਦੇ ਵਿੱਚ ਨਿਰਾਸ਼ਾ ਜਿਹੜੀ ਆ ਉਹ ਤਾਂ ਫੈਲੂਗੀ। ਜੀ ਜੀ ਬਿਲਕੁਲ। ਟਿਕਟ ਦੀ ਜੰਗ ਫਿਰ ਇੱਕ ਵਾਰੀ ਆਪਾਂ ਦੇਖ ਸਕਦੇ ਹਾਂ ਜੀ, ਇੱਥੇ ਵੀ ਹੋ ਸਕਦੀ ਹੈ ਦੁਬਾਰਾ। ਤੇ ਨਰੇਸ਼ ਯਾਦਵ ਜਿਹਦੀ ਵੀ ਖਬਰ ਆ ਰਹੀ ਹੈ ਜੀ, ਉਹਨਾਂ ਦੀ ਗ੍ਰਿਫਤਾਰੀ ਕਹਿੰਦੇ ਕਿਸੇ ਵੀ ਟਾਈਮ ਹੁਣ ਹੋ ਸਕਦੀ ਹੈ। ਨਰੇਸ਼ ਯਾਦਵ ਜਿਹਦੇ ਤੋਂ ਪੁੱਛਗਿੱਛ ਜਿਹੜੀ ਹੈ ਜੀ ਇੱਥੇ ਕੀਤੀ ਗਈ ਸੀ ਦਿੱਲੀ ਤੋਂ, ਉਹ ਆਮ ਆਦਮੀ ਪਾਰਟੀ ਦੇ MLA ਨੇ ਜੀ। ਜਿਹੜੇ ਵਿਅਕਤੀ 3 ਫੜੇ ਨੇ ਪੁਲਿਸ ਨੇ ਜਿਹੜੀ ਬੇਅਦਬੀ ਹੋਈ ਸੀਗੀ ਜੀ ਪਵਿੱਤਰ ਕੁਰਾਨ ਸ਼ਰੀਫ ਦੀ, ਉਹਨਾਂ ਨੂੰ ਜਿਹੜਾ ਜੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਰਿਮਾਂਡ ਜਿਹੜਾ ਸੀਗਾ ਜੀ ਉਹ ਸਮਾਪਤ ਹੋ ਗਿਆ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਮਲੇਰਕੋਟਲੇ ਵਾਲੇ ਬੇਅਦਬੀ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ MLA ਨਰੇਸ਼ ਯਾਦਵ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਜਿਹੜੀ ਆ ਜੀ ਉਹ ਹੋ ਸਕਦੀ ਹੈ। ਪੁਲਿਸ ਕਹਿੰਦੀ ਆ ਕਿ ਨਰੇਸ਼ ਦੇ ਖਿਲਾਫ ਉਹਨਾਂ ਨੂੰ ਪੁਖਤਾ ਸਬੂਤ ਜਿਹੜੇ ਆ ਜੀ ਉਹ ਮਿਲ ਗਏ ਨੇ, ਜਿਹਦੇ ਕਰਕੇ ਅਦਾਲਤ ਤੋਂ ਵਾਰੰਟ ਜਿਹੜੇ ਨੇ ਉਹ ਹਾਸਲ ਕੀਤੇ ਜਾਣਗੇ। ਕੱਲ ਉਹਦੇ ਤੋਂ 8 ਘੰਟਿਆਂ ਤੱਕ ਲੰਮੀ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਗਈ ਸੀ। ਨਰੇਸ਼ ਯਾਦਵ ਨੇ ਕਿਹਾ ਸੀਗਾ ਕਿ ਜਿੰਨੀ ਵਾਰੀ ਉਹਨੂੰ ਪੁੱਛਗਿੱਛ ਦੇ ਵਾਸਤੇ ਸੱਦਿਆ ਜਾਊਗਾ ਉਹ ਉਨੀ ਵਾਰੀ ਆਊਗਾ। ਉਹਨੇ ਇਹ ਵੀ ਗੱਲ ਕਹੀ ਆ ਕਿ ਉਹਨੂੰ ਜਲੀਲ ਕੀਤਾ ਗਿਆ, ਉਹਨੂੰ ਕਦੀ ਕਿਸੇ ਥਾਂ ਬਹਿਣ ਲਈ ਕਿਹਾ ਜਾਂਦਾ ਸੀ, ਕਦੀ ਕਿਸੇ ਜਗ੍ਹਾ ਦੇ ਉੱਤੇ। ਉਹਨੇ ਇਹ ਵੀ ਗੱਲ ਕਹੀ ਆ ਕਿ ਜਿਹੜੇ ਉੱਥੇ ਅੰਦਰ ਪੁਲਿਸ ਵਾਲੇ ਸਨ ਉਹ ਆਮ ਆਦਮੀ ਪਾਰਟੀ ਦੇ ਬਾਰੇ ਦੇ ਵਿੱਚ ਬਹੁਤ ਕੁਝ ਬੁਰਾ ਭਲਾ ਜਿਹੜਾ ਜੀ ਉਹ ਬੋਲਦੇ ਸਨ। ਉਹਨਾਂ ਇਹ ਵੀ ਕਹਿਣਾ ਜੀ ਕਿ ਮੈਨੂੰ ਪਾਣੀ ਤੱਕ ਜਿਹੜਾ ਪੀਣ ਦੇ ਵਾਸਤੇ ਨਹੀਂ ਦਿੱਤਾ ਗਿਆ। ਉਹਨੇ ਬਾਰ-ਬਾਰ ਇਹ ਕਿਹਾ ਕਿ ਉਹ ਲੋਕਾਂ ਦਾ ਚੁਣਿਆ ਹੋਇਆ MLA ਆ। ਜੇ MLA ਦੇ ਨਾਲ ਤੁਸੀਂ ਆਹ ਕੁਝ ਕਰ ਰਹੇ ਹੋ ਤੇ ਕਿਸੇ ਆਮ ਬੰਦੇ ਦੇ ਨਾਲ ਤੁਸੀਂ ਕੀ ਕਰੋਗੇ। ਨਰੇਸ਼ ਯਾਦਵ ਦਾ ਕਹਿਣਾ ਕਿ ਉਹਨਾਂ ਦੀ ਸਿਹਤ ਦੇ ਉੱਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਨੇ ਮਾਨਸਿਕ ਤੌਰ ਦੇ ਉੱਤੇ ਤਸ਼ੱਦਦ ਜਿਹੜਾ ਸੀਗਾ ਜੀ ਉਹ ਨਰੇਸ਼ ਯਾਦਵ ਦੇ ਉੱਤੇ ਜਾਰੀ ਰੱਖਿਆ। ਜੇ ਨਰੇਸ਼ ਯਾਦਵ ਦੀ ਗ੍ਰਿਫਤਾਰੀ ਹੁੰਦੀ ਆ ਇਸ ਸਬੰਧ ਦੇ ਵਿੱਚ ਨਿਰਸੰਦੇਹ ਪੰਜਾਬ ਦੀ ਸਿਆਸਤ ਜਿਹੜੀ ਆ ਜੀ ਉਹ ਇੱਕ ਨਵੇਂ ਮੋੜ ਦੇ ਉੱਤੇ ਹੋਊਗੀ। ਪੰਜਾਬ ਦੀ ਸਿਆਸਤ ਜਿਹੜੀ ਆ ਜੀ ਹੋਰ ਭਖੂਗੀ ਕਿਉਂਕਿ ਤੀਜੀ ਧਿਰ ਵਜੋਂ ਉੱਭਰੀ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹ ਇਹਦਾ ਵਿਰੋਧ ਜ਼ਰੂਰ ਕਰੂਗੀ। ਕਿਹੜੇ ਤਰੀਕੇ ਨਾਲ ਕਰੂਗੀ ਇਹ ਤਾਂ ਅਜੇ ਵੇਖਣ ਵਾਲੀ ਗੱਲ ਹੋਊਗੀ। ਜੀ ਬਿਲਕੁਲ। ਕਿਤੇ ਨਾ ਕਿਤੇ ਮੌਜੂਦਾ ਸਰਕਾਰ ਵੀ ਜਿਹੜੀ ਉਸ ਨੂੰ ਪਹਿਲਾਂ ਹੀ ਦਬਾਉਣ ਦੀ ਕੋਸ਼ਿਸ਼ ਵੀ ਕਰੂਗੀ।
ਤੇ ਪੰਨੂ ਜੀ ਜਾਂਦੇ ਜਾਂਦੇ ਅੱਜ ਦਾ ਅੱਜਨਾਮਾ। ਕਿ ਵਿਜੇ ਮਾਲਿਆ ਨੂੰ ਨਵੇਂ ਪਾਏ ਆਰਡਰ ਜਲਦੀ ਆਣ ਕੇ ਹੋਵੋ ਹੁਣ ਪੇਸ਼ ਮੀਆਂ। ਜੀ। ਵਿਜੇ ਮਾਲਿਆ ਨੂੰ ਨਵੇਂ ਪਾਏ ਆਰਡਰ ਜਲਦੀ ਆਣ ਕੇ ਹੋਵੋ ਹੁਣ ਪੇਸ਼ ਮੀਆਂ। ਹਾਲੇ ਤੀਕ ਤਾਂ ਤੁਸੀਂ ਨਹੀਂ ਹੋਏ ਹਾਜ਼ਰ, ਹੋਇਆ ਐਤਕੀ ਹੁਕਮ ਵਿਸ਼ੇਸ਼ ਮੀਆਂ। ਜੀ। ਅੱਗੋਂ ਵਿੱਚ ਅਖਬਾਰ ਸੀ ਖਬਰ ਆਈ, ਕਰਦਾ ਮੌਜ ਉਹ ਵਿੱਚ ਵਿਦੇਸ਼ ਮੀਆਂ। ਮੋਦੀ ਕਹਿੰਦਾ ਹੈ ਦੇਸ਼ ਵੱਲ ਆਓ, ਪੂੰਜੀ ਕਰਦਾ ਮਾਰਿਆ ਬਾਹਰ ਵਿਦੇਸ਼ ਨਿਵੇਸ਼ ਮੀਆਂ। ਜੀ। ਲਲਿਤ ਮੋਦੀ ਦਾ ਕੇਸ ਨਹੀਂ ਸਿਰੇ ਲੱਗਾ, ਮੁੱਦਾ ਮਾਲਿਆ ਦਾ ਸਿਰੇ ਲਾਵਣਾ ਨਹੀਂ। ਲਲਿਤ ਮੋਦੀ ਦਾ ਕੇਸ ਨਹੀਂ ਸਿਰੇ ਲੱਗਾ, ਮੁੱਦਾ ਮਾਲਿਆ ਦਾ ਸਿਰੇ ਲਾਵਣਾ ਨਹੀਂ। ਬੁਰਕੀ ਸੁੱਟੀ ਤਾਂ ਚੱਬਣ ਨੂੰ ਕਈ ਭਾਵੇਂ, ਬਾਹੋਂ ਫੜਨ ਨੂੰ ਕਿਸੇ ਨੇ ਜਾਵਣਾ ਨਹੀਂ। ਜੀ, ਤੇ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਸਾਰੀਆਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਇਆ। ਤੇ ਇੱਕ ਵਾਰੀ ਫਿਰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਬੁੱਧਵਾਰ ਤੋਂ ਸੋਮਵਾਰ ਰੋਜ਼ਾਨਾ ਸ਼ਾਮ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਤੇ ਪੰਜਾਬ ਭਰ ਦੀਆਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਉਂਦੇ ਨੇ। ਤੇ ਇਸੇ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਮੇਰੇ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸੁਣਦੇ ਰਹੋ